देखो ना मेरे निके निके बच्चे ने ठीक है कि मैं मजदूरी करना मेरे को ये गुंजाइश नहीं है 20 लाख 1.5 लाख ਹੁਣ ਯਾ ਤੁਸੀਂ ਲੱਖ ਰੁਪਈਆ ਸਾਨੂੰ ਦੇ ਛੜੋ ਤੇ ਰੱਖਿਆ ਰੱਖ ਲਓ ਤੇ ਯਾ ਰੱਖਿਆ ਸਾਨੂੰ ਦੇ ਛੜੋ ਕੋਲੇ ਵੀ ਇਹ ਜਨਾਬ ਤੁਸੀਂ ਚਾਬੀ ਲੈ ਸਕਦੇ ਹੋ ਜਿਸ ਦਿਨ ਮੇਰੇ ਕੋਲ ਲੱਖ ਰੁਪਇਆ ਹੋਇਆ ਤੇ ਮੈਂ ਚਾਬੀ ਲੈ ਲਾਂਗਾ ਨਹੀਂ ਮਜਬੂਰੀ ਬਣੀ जनाब लो ਠੀਕ ਹੋ ਅੱਛਾ ਗੱਲ ਹੈ ਇਸ ਤਰ੍ਹਾਂ ਚੰਗਾ ਟਾਈਮ ਗੁਜ਼ਰ ਗਿਆ ਸਾਡਾ अच्छा ਹੁਣ ਤੁਸੀਂ ਐਂ ਕਰੋ ਯਾਰ ਰੁਪਈਆ ਲੱਖ ਸਾਨੂੰ ਦਿਓ सरकार दिहाड़ी नाल ਤੁਹਾਨੂੰ ਕੋਈ ਨਹੀਂ ਹੈ ਵੀ ठीक है ਤੁਹਾਡੀ ਮਿਹਰਬਾਨੀ ਹੈ 500 ਰੁਪਇਆ ਤੁਸੀਂ ਆਪਣਾ ਫੜੋ अच्छा ਠੀਕ ਹੈ ਇਹ ਠੇਕਾ ਗਿਆ ਤੁਹਾਡਾ ਇਦਾਂ ਕਿਹੜੇ ਰੋ ਗਿਆ ਨਹੀਂ ਉਹ ਗੱਲ ਠੀਕ ਹੈ ਤੁਸੀਂ ਕਿਰਾਏ ਤੇ ਅਸੀਂ ਰਕਸ਼ਾ ਦਿੱਤੇ ਆ ਤੁਹਾਨੂੰ 500 ਦਿਹਾੜੀ ਦੇ ਬਾਕੀ ਹੁਣ ਸਾਡੀ ਮਜਬੂਰੀ गुजारा नहीं होता ਹੁਣ ਯਾ ਤੁਸੀਂ ਲੱਖ ਰੁਪਈਆ ਸਾਨੂੰ ਦੇ ਛੜੋ ਤੇ ਰਕਸ਼ਾ ਰੱਖ ਲਓ ਤੇ ਯਾ ਰਕਸ਼ਾ ਸਾਨੂੰ ਦੇ ਛੜੋ ਅਸੀਂ ਵੇਚ ਕੇ ਤੇ ਆਪਣੀ ਮਜਬੂਰੀ ਹੱਲ ਤੁਹਾਡੀ ਕਰੀਏ ਮਿਹਰਬਾਨੀ ਹੈ ਮੇਰੇ ਕੋਲ ਲੱਖ ਰੁਪਇਆ ਕੋਈ ਨਹੀਂ ਹੈ ਵੀ ਫਿਰ ਰਕਸ਼ਾ ਭਾਈ ਖਲਾ ਦਿਓ ਇਹ ਤੁਹਾਡੀ ਮਿਹਰਬਾਨੀ ਹੈ ਮੇਰੇ ਕੋਲ ਤੁਸੀਂ ਹੱਥ ਤੇ ਨਹੀਂ ਚੱਲਦਾ ਰਹਿਣ ਤੋਂ ਮੈਨੂੰ ਜਿਸਾ ਮੈਂ ਇਸ ਵਾਸਤੇ ਨਾ ਮਿਹਰਬਾਨੀ ਤੁਹਾਡੀ ਤੁਹਾਡੀ ਮਿਹਰਬਾਨੀ ਜੋ ਸਾਹਿਬ ਨਹੀਂ ਯਾਰ ਮੈਂ ਮੈਨੂੰ ਤੇ ਦੇਖੋ ਨਾ ਮੇਰੇ ਨਿੱਕੇ ਨਿੱਕੇ ਬੱਚੇ ਨੇ ਜੀ। ਠੀਕ ਹੈ ਕਿ ਮੈਂ ਮਜ਼ਦੂਰੀ ਕਰਨਾ ਮੇਰੇ ਕੋਲ ਇਹ ਗੁੰਜਾਇਸ਼ ਨਹੀਂ ਹੈ 20 ਲੱਖ 1.5 ਲੱਖ ਦੀ ਜਿਹੜਾ ਤੁਹਾਨੂੰ ਮੈਂ ਇਕੱਠਾ ਦੇ ਰਿਹਾ ਉਹ ਗੱਲ ਤੁਹਾਡੀ ਠੀਕ ਹੈ ਆਸਾ ਆਸਾ ਜਿਸ ਤਰ੍ਹਾਂ ਆਦਿਓ ਕਰ ਲਾਂਗੇ ਲੇਕਿਨ ਮੇਰੇ ਕੋਲ ਗੁੰਜਾਇਸ਼ ਨਹੀਂ ਨਹੀਂ ਹੈ ਪਤਾ ਕਿ ਤੁਹਾਨੂੰ ਪਤਾ ਮਹਿੰਗਾਈ ਬਹੁਤ ਹੋ ਉਹ ਗਈ ਤੁਹਾਡੀ ਮਜਬੂਰੀ- ਸਾਡੀ ਆਪਣੀ ਮਜਬੂਰੀ ਕੋਈ ਬਣ ਗਈ ਜਿਹਦੀ ਵਜ੍ਹਾ ਤੋਂ ਸਾਨੂੰ ਨਾ ਪੈਸੇ ਚਾਹੀਦੇ ਨੇ ਤੁਹਾਡੀ ਤੇ ਯਾ ਲੱਖ ਮਿਹਰਬਾਨੀ ਰੁਪਈਆ ਦੇ ਛੜੋ ਤੇ ਤੇ ਰਕਸ਼ਾ ਰੱਖ ਲਓ ਤੇ ਯਾ ਰਕਸ਼ਾ ਅੱਜ ਸਾਨੂੰ ਜੇ ਦਿਓ ਮੇਰੇ ਕੋਲ ਹੈ ਵੀ ਇਹ ਜਨਾਬ ਤੁਸੀਂ ਚਾਬੀ ਲੈ ਸਕਦੇ ਹੋ ਜਿਸ ਦਿਨ ਮੇਰੇ ਕੋਲ ਲੱਖ ਰੁਪਇਆ ਹੋਇਆ ਤੇ ਮੈਂ ਚਾਬੀ ਲੈ ਲਾਂਗਾ ਨਹੀਂ ਅਸੀਂ ਤਾਂ ਵੇਚ ਛੱਡਣਾ ਮੈਂ ਨਾ ਤਾਂ ਤੁਹਾਨੂੰ ਆਣਾ ਪਿਆ ਮੇਰੇ ਨਿੱਕੇ ਨਿੱਕੇ ਬੱਚੇ ਨੇ ਤੇ ਤੁਹਾਡੀ ਮਿਹਰਬਾਨੀ ਮੇਰੇ ਵਾਸਤੇ करने नहीं रह लेने वाल देख जे दा ਚਲੋ ਸਹੀ है ਠੀਕ ਹੈ ਫਿਰ ਤੁਸੀਂ ਆਪਣਾ ਕੋਈ ਬੰਦੋਬਸਤ ਕਰ ਲਓ ਅਸੀਂ ਆਪਣਾ ਰਕਸ਼ਾ ਲੈ ਜੰਨੇ ਆ ਤੁਹਾਡੀ ਮਿਹਰਬਾਨੀ ਅੱਜ ਦੀ ਦਿਹਾੜੀ ਲੱਭ ਗਈ ਇਹ ਲੱਭ ਗਈ ਅੱਜ ਦੀ ਦਿਹਾੜੀ ਚਲੋ ਜੀ। ਅੱਗੋਂ ਫਿਰ ਸਾਡਾ ਵੀ ਅੱਲਾ ਚੱਲ ਓਏ ਆਸਫ ਇਹਨੂੰ ਤੇ ਚੱਲ ਕੇ ਵੇਚੀਏ ਲੱਖ ਰੁਪਇਆ ਜਿਹੜਾ 1.25 ਲੱਖ ਲੱਭ ਗਿਆ ਇਹਨੇ ਤਾਂ ਤੰਗ ਕੀਤੇ ਆ ਸਾਨੂੰ ਕਦੇ 500 ਦਿੰਦਾ ਸੀ ਕਦੇ ਕੋਈ ਨਹੀਂ ਸੀ ਦਿੰਦਾ चलो कर ਚੱਲ ਨਾਲੇ ਚਾਹ ਪੀਵੀਏ ਤੇ ਨਾਲੇ ਰਕਸ਼ਾ ਵੇਚੀਏ ਚੱਲ ਕੇ चलो ठीक है ਠੀਕ ਹੋ ਗਿਆ ਰਕਸ਼ਾ अस्सलाम ਉਹ ਚਾਹ ਤਾਂ ਦੋ ਲਿਆ ਵਧੀਆ ਜੀਆਂ ਨਾਲ ਬਿਸਕੁਟ ਲੈ ਆ ਤੇਰਾ ਵਧੀਆ ਜੀਆਂ ਲਿਆਵੀਂ ਹੈ नहीं वधिया ही होंगी ਭਾਂਡਾ ਸਾਫ਼ ਕਰਕੇ ਸਵਾਦ ਆ ਗਿਆ ਚਾਹ ਪੀਣ ਦਾ ਬੜੀ ਚਾਸ ਵਾਲੀ ਚਾਹ ਸੀ ਉਹ ਭਾਈ ਜੀ ਆਓ ਕਿਰੇ ਪੈਸੇ ਲੈਣ ਵਾਸਤੇ ਕਿੰਨੇ ਪੈਸੇ ਪੈਸੇ ਨਹੀਂ ਲੈਣੇ ਆਜੋ 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 ਇਹ ਦੂਈ ਜੀ ਮਾਸ਼ਾ ਜੀ ਨੂੰ ਰੱਖਿਆ ਸੀ ਦੇ ਮੈਂ ਦੂਈ ਇੱਕ ਦਿਨ ਬੈਠੇ ਕਾਪੀ ਹਮ ਮਿਲਿਏ ਜਣੇ ਨੂੰ ਬੜਾ ਖਾਤੇ ਖੋਲ ਕੇ ਬੈਠੇ अस्सलाम वालेकुम ਓ ਜੀ ਵਾਲੇਕੁਮ ਸਲਾਮ ਬਾਦਸ਼ਾਹ ਜੀ ਸੁਣਾਓ ਤੁਸੀਂ ਕਿੱਧਰ ਉਹ ਬਸ ਜੀ ਮੈਂ ਮੋਲਾ ਹੀ ਦਾਲ ਪਾ ਕੇ ਬੰਦੇ ਦਾ ਵਸੀਲਾ ਤੇ ਹੀ ਨਾ ਹਾਂ ਤੁਸੀਂ ਤੇ ਸਰਕਾਰ ਉਦੋਂ ਚਾਬੀ ਲੈ ਲਈ ਮੇਰੇ ਕੋਲ ਰੱਖਿਆ ਦੀ ਜੀ ਮੇਰੇ ਨਿੱਕੇ ਨਿੱਕੇ ਪਾ ਕੇ ਬੁਰੀਆਂ ਬਣਾ ਦਿੰਦੀ ਹੈ ਇਹ ਭਾਰੀ ਮੈਨੂੰ ਮਿਲੇ ਨਾ ਉਹ ਜੇ ਦਿਨ ਤੁਸੀਂ ਰੱਖਿਆ ਲਿਆ ਨਾ ਮੇਰੇ ਕੋਲ ਜੀ ਉਹ ਦਿਨ ਅੱਗੋਂ ਦੇਖੋ ਕੀ ਹੋਇਆ ਵੇ ਮੋਲਾ ਦੀ ਦਾਲ ਬੜੀ ਬੇਨਿਆਜ਼ ਹੈ अपने ध्यान अस्सलाम वालेकुम जी क्या हाल है बिल्कुल ठीक ठाक हो सेहत भी है ठीक ਬਿਲਕੁਲ ਠੀਕ ਠਾਕ ਦੁਆਵਾਂ ਤੁਹਾਡੀਆਂ ਤੁਸੀਂ ਸੁਣਾਓ असि भी ठीक ठाक है बड़े परेशान नजर आ रहे हो ਪਰੇਸ਼ਾਨ ਕੀ ਹੋਣਾ ਵੇ ਮੈਂ ਰਕਸ਼ਾ ਚਲਾਉਂਦਾ ਹਾਂ ਮੈਂ ਕਿਰਾਏ एक मिनट ਤੇ नाम ना फिर ਰਕਸ਼ਾ ਚਲਾਉਂਦਾ ਹਾਂ ਮੈਂ ਕਿਰਾਏ ਦੇ ਉਹਨਾਂ ਨੂੰ ਮੈਂ 500 ਰੁਪਏ ਡੇਲੀ ਦਿੰਦਾ ਹਾਂ अच्छा ਤੇ ਉਹਨਾਂ ਨੂੰ ਇੱਕਦਮ ਮੈਨੂੰ ਜਾਣ ਆਖਦੇ ਕੋਲ ਅਜੀ ਰਕਸ਼ਾ ਮੈਨੂੰ ਲੈ ਆਣਾ ਪੈਸੇ ਤੁਹਾਨੂੰ ਚਾਹੀਦੇ ਨੇ ਤੇ ਐਸਾ ਮੈਂ ਤੁਸੀਂ ਤਾਂ ਉਹ ਮੈਨੂੰ ਇੱਕਦਮ ਆਂਦੇ ਨੇ ਜੀ ਲੱਖ ਰੁਪਇਆ ਜਾਂ ਦਿਓ ओ अच्छा ਤੇ
ਤਾਂ ਰਕਸ਼ਾ ਨਹੀਂ ਤੇ ਸਾਡਾ ਨਹੀਂ ਗੁਜ਼ਾਰਾ ਹੁੰਦਾ ਹੈ ਜੀ। ਬੜੀ ਜ਼ਾਤੀ ਆਹ, ਕੀਤੀ ਤੇ ਉਹ ਫਿਰ ਰਕਸ਼ਾ ਮੇਰੇ ਕੋਲ ਲੈ ਲਿਆ ਨੇ ਤੇ ਮੇਰੇ ਨਿੱਕੇ ਨਿੱਕੇ ਬੱਚੇ ਨੇ ਉਹ ਰਾਜ਼ਕ ਉੱਤੇ ਤੇ ਬੈਠੇ ਰਿਜ਼ਕ ਮੈਂ ਦੇ ਨਾਲ ਬੜਾ ਪਰੇਸ਼ਾਨ ਟੈਨਸ਼ਨ ਹਾਂ। ਨਹੀਂ ਲੈਣੀ ਤੁਸੀਂ ਨਾ ਪਰੇਸ਼ਾਨ ਹਾਂ। ਮੇਰੇ ਕੋਲੇ ਆ ਜਾਓ ਅੱਛਾ ਮੇਰੀ ਦੁਕਾਨ ਹੈ ਦੁੱਧ ਦਹੀਂ ਦੀ ਜੀ ਨਾਲ ਚਾਹ ਵਾਲਾ ਹੋਟਲ ਹੈ ਠੀਕ ਹੈ ਤੁਸੀਂ ਮੇਰੇ ਕੋਲੇ ਕੰਮ ਕਰੋ ਠੀਕ ਹੈ ਤੇ ਅੱਲਾ ਦੀ ਜ਼ਾਤ ਤੋਂ ਜਿਹੜੀ ਤੁਹਾਡੇ ਨਸੀਬਾਂ ਦੇ ਰਿਜ਼ਕ ਹੈ ਠੀਕ ਹੈ ਇਨਸ਼ਾਅੱਲਾ ਤੁਹਾਨੂੰ ਲੱਭੇਗਾ ਠੀਕ ਹੈ ਤੁਹਾਡੇ ਜੀ। ਸਦਕੇ ਮਨੂੰ ਲੱਭੇਗਾ ਠੀਕ ਹੈ। ਮੇਰੇ ਸਦਕੇ ਤੁਹਾਨੂੰ ਪਿਆ ਲੱਭੇਗਾ ਠੀਕ ਹੈ ਜੀ ਤੇ ਆ ਜਾਓ ਤੁਸੀਂ ਮੇਰੇ ਨਾਲ ਦੀ ਨਾਲ ਚਲੋ ਜੀ। ਅੱਛਾ ਬਜ਼ੁਰਗੋ ਇਹ ਦੁਕਾਨ ਹੈ ਜੀ ਆ ਦੁੱਧ ਦੀ ਨਾਲ ਇਹ ਰੋਟੀ ਵਾਲਾ ਹੋਟਲ ਸਾਡਾ ਠੀਕ ਹੈ ਜੀ ਇਹ ਸਾਰੇ ਹੁਣ ਤੁਹਾਡੇ ਕੰਟਰੋਲ ਦੇ ਵਿੱਚ ਠੀਕ ਹੈ ਜੀ। ਤੇ ਤੁਸੀਂ ਜਾਣਾ ਤੁਹਾਡਾ ਕੰਮ ਜਾਣਾ ਠੀਕ ਹੈ ਜੀ ਤੁਸੀਂ ਆਪਣੀ ਹੱਕ ਲਾਲ ਦੀ ਕਰਕੇ ਮੈਨੂੰ ਖਵਾਓ ਤੇ ਮੈਂ ਤੁਹਾਨੂੰ ਠੀਕ ਹੈ ਜੀ। ਅੱਲਾ ਦੀ ਯਾਦ ਰੱਖੋ ਠੀਕ ਹੈ ਜੀ। ਇਹ ਜਨਾਬ ਇਹ ਹੁਣ ਤੁਹਾਡੇ ਅੰਡਰ 'ਚ ਦੁਕਾਨਦਾਰੀ ਠੀਕ ਹੈ ਤੇ ਤੁਸੀਂ ਕੋਈ ਮੇਰੇ ਨਾਲ ਟੈਨਸ਼ਨ ਨਹੀਂ ਲੈਣੀ ਹੈ ਹਾਂਜੀ ਇੱਕ ਮਿੰਟ ਮੈਨੂੰ ਕਾਲ ਸੁਣ ਲੈਣ ਦਿਓ। जी अस्सलाम वालेकुम जी 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 सजावल बोल रहे हैं जी आई दी फ्लैट बल्ले 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 ठीक हो गया ठीक हो गया ठीक हो गया जी मैं 6 बजे रेडी हो गया जी ओके हो गया क्या बात है जी क्या बात है लो जी जनाब ਜੀ मेरा तो आ गया जो कॉल मैंने बाहरों ਜੀ मेरा उत्थे रेस्टोरेंट ਜਿਹੜਾ ਨਾ ਕੰਮ ਹੈ ਮੇਰੇ ਭਾਈ ਠੀਕ ਹੈ ਤੇ ਮੈਨੂੰ ਤਾਂ ਬੁਲਾ ਲਿਆ ਆਪਣੇ ਕੋਲ ਅੱਛਾ ਜੀ ਇਹ ਹੁਣ ਤੁਹਾਡੇ ਵੱਲੇ ਠੀਕ ਹੈ ਜੀ ਤੇ ਚੋਰ ਸਾਹਿਬ ਤੁਸੀਂ ਮੇਰੇ ਕੋਲ ਰਕਸ਼ਾ ਲੈ ਲਿਆ ਸੀ ਨਾ ਜੀ ਜੀ ਤੇ ਮੌਲਾ ਦੀ ਜ਼ਾਤ ਪਾਕ ਨੇ ਮੇਰਾ ਇਹ ਸਬਬ ਐਸਾ ਲਾਇਆ ਕਿਉਂਕਿ ਭਾਈਜਾਨ ਨਾ ਹੋਟਲ ਦੇ ਮਾਲਕ ਜਾ ਉਹਨਾਂ ਦਾ ਮੇਰੇ ਆਵਾਜ਼ ਨਾਲ ਉਹਨਾਂ ਦਾ ਵੀਜ਼ਾ ਆ ਗਿਆ ਬਾਹਰ ਉਹਨਾਂ ਦਾ ਰੈਸਟੋਰੈਂਟ ਬੜਾ ਵੱਡਾ ਉੱਥੇ ਉਹਨਾਂ ਨੇ ਆਖਿਆ ਜਲਦੀ ਪਹੁੰਚੋ ਉਹ ਟੁਰ ਗਏ ਨੇ ਉੱਥੇ ਪਿੱਛੋਂ ਇਹ ਮੈਨੂੰ ਦੇਖ ਨੇ ਸਭ ਕੁਝ ਹੁਣ ਮੇਰਾ ਚਲਾਉਣਾ ਪਿਆ ਸਭ ਕੁਝ ਤੁਸੀਂ ਮਾਲਕ ਹੋਏ ਨੇ ਮਾਲਕ ਹਾਂ ਇੱਥੇ ਦੇਖੋ ਜੀ ਅਸੀਂ ਵੀ ਉਦੋਂ ਮਜਬੂਰ ਸਾਂ ਮਜਬੂਰੀ ਨਾਲ ਹੀ ਵੇਚਿਆ ਸੀ ਜਾ, ਤੁਹਾਡੇ ਜਾ। ਕੋਲ ਲੈ ਗਿਆ ਸੀ ਜਾ। ਬਾਕੀ ਇੱਕ ਚੀਜ਼ ਹੈ ਜੇ ਉਹ ਨੀਲੀ ਛਤਰੀ ਵਾਲੇ ਦੀ ਜ਼ਾਤ ਜਿਹੜੀ ਜਾ, ਬੜੀ ਬੇਨਿਆਜ਼ ਹੈ ਬੇਨਿਆਜ਼। ਉਹ ਬੜਾ ਗਫੂਰ ਰਹੀ ਮੈਂ ਦੇਖੋ ਉਹਨੇ ਤੁਹਾਡਾ ਕਿੰਨਾ ਚੰਗਾ ਸਬੱਬ ਲਾਇਆ ਅਸੀਂ ਦੋਏ ਜਨਾਬ ਧੱਕੇ ਖਾਣੇ ਆ ਪਿਆ ਅੱਜ ਜੀ। ਤੁਸੀਂ ਜਨਾਬ ਇੱਥੇ ਲੋ ਜੀ ਉਮੀਦ ਕਰਦੇ ਹਾਂ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਵੇਗਾ ਇਹ ਵਲੌਗ ਬਣਾਉਣ ਦਾ ਮਕਸਦ ਹੈ ਅਸੀਂ ਕਿ ਜਿਹੜੇ ਗਰੀਬ ਬੰਦੇ ਨੇ ਮਜ਼ਦੂਰਦਾਰ ਬੰਦੇ ਨੇ ਅਕਸਰ ਬੰਦੇ ਉਹਨਾਂ ਨੂੰ ਤੰਗ ਕਰਦੇ ਨੇ ਬਿਲਕੁਲ ਤੇ ਸਾਡਾ ਮਕਸਦ ਵਲੌਗ ਬਣਾਉਣ ਦਾ ਅਸੀਂ ਕਿਸੇ ਗਰੀਬ ਨੂੰ ਇਸ ਤਰ੍ਹਾਂ ਬਿਲਾ ਵਜ੍ਹਾ ਤੰਗ ਨਹੀਂ ਕਰਨਾ ਚਾਹੀਦਾ ਰਾਜ਼ਕ ਅੱਲਾ ਦੀ ਜ਼ਾਤ ਹੈ ਰੋਟੀ ਉਹ ਦਿੰਦੀ ਦੇਣਾ ਮਾਲਕ ਦੀ ਜ਼ਾਤ ਨੇ ਰਿਜ਼ਕ ਦੇਣਾ ਕੋਈ ਕਿਸੇ ਦਾ ਨਾ ਰਿਜ਼ਕ ਦੇ ਸਕਦਾ ਤੇ ਨਾ ਡੱਕ ਸਕਦਾ ਨਾ ਡੱਕ ਸਕਦਾ ਤੁਸੀਂ ਰਾਹ ਰੋਕੋ ਤੇ ਮਾਲਕ ਦੀ ਜ਼ਾਤ ਦਾ ਨਵਾਂ ਬੂਆ ਖੋਲ ਦੇ ਨਵਾਂ ਬੂਆ ਖੋਲੇ ਦੇ ਇਸ ਵਾਸਤੇ ਕੋਸ਼ਿਸ਼ ਕਰੋ ਗਰੀਬਾਂ ਦਾ ਅਹਿਸਾਸ ਕਰੋ ਆਪਣੇ ਇਰਦ ਗਿਰਦ ਜਿਹੜੇ ਹਮਸਾਏ ਨੇ ਮਾੜੇ ਉਹਨਾਂ ਦਾ ਅਹਿਸਾਸ ਕਰੋ ਔਰ ਗਰੀਬਾਂ ਦੀ ਮਦਦ ਨਹੀਂ ਕਰ ਸਕਦੇ ਤੇ ਕਮ ਸੇ ਕਮ ਉਹਨਾਂ ਨੂੰ ਤੰਗ ਨਾ ਕਰੋ ਤੰਗ ਨਾ ਕਰੋ ਕਿਉਂ ਨਹੀਂ ਬਾਦਸ਼ਾਹ ਜੀ ਬਿਲਕੁਲ। ਇਹ ਰੀਅਲ ਬੰਦਾ ਹੋਣੀ ਜੇ ਮੈਂ ਤੇ ਆਖੋ ਵੀ ਇਹ ਅਸੀਂ ਸਿਰਫ ਇੱਕ ਕਲਿੱਪ ਬਣਾਇਆ ਸੀ ਸਾਡੇ ਬਾਦਸ਼ਾਹ ਦੀ ਇਹ ਸਾਡੇ ਜੈਸੇ ਸਿਰ ਦਾ ਬਾਦਸ਼ਾਹ ਨੇ ਤੇ ਠੀਕ ਹੈ ਜੀ ਉਮੀਦ ਕਰਨਾ ਵਲੌਗ ਪਸੰਦ ਆਵੇਗਾ ਅਗਲੇ ਵਲੌਗ ਤੱਕ ਜਦੋਂ ਚਾਹਨੇ ਅੱਲਾਹ ਹਾਫਿਜ਼ ਅੱਲਾਹ ਹਾਫਿਜ਼